ਅਲੀ ਭਾਈ ਤੁਹਾਨੂੰ ਇੱਕ ਮੈਂ ਗੱਲ ਦੱਸਣਾ। ਹਾਂਜੀ ਯਾਰ ਜਿਹੜਾ ਬੰਦਾ ਪਤੀ ਪਰੇਸ਼ਾਨ ਹੋ ਜਾਂਦੇ ਨੇ ਕਿ ਯਾਰ ਫਲਾਂ ਬੰਦਾ ਮੇਰੇ ਨਾਲ ਕਿਆ ਗੱਲਾਂ ਕਰਦਾ ਪਿਆ ਹਾਂਜੀ ਤੇ ਫਲਾਂ ਬੰਦਾ ਗੱਲਾਂ ਕਰਦਾ ਪਿਆ। ਠੀਕ ਹੋ ਗਿਆ। ਹਕੀਕਤ ਇਹ ਵੇ ਕਿ ਜਿਹੜੇ ਬੰਦੇ ਦੀਆਂ ਗੱਲਾਂ ਹੋ ਰਹੀਆਂ ਨਾ, ਹਾਂਜੀ ਇਹਦਾ ਮਤਲਬ ਹੈ ਕਿ ਉਹ ਬੰਦਾ ਕਾਮਯਾਬ ਹੋ ਰਿਹਾ, ਉਸ ਬੰਦੇ 'ਚ ਕੁਝ ਹੈ, ਅਗਲਾ ਬੰਦਾ ਤਾਂ ਗੱਲਾਂ ਕਰ ਰਿਹਾ। ਬਿਲਕੁਲ। ਤੇ ਜਦੋਂ ਸਮਝੇ ਨਾ ਕਿ ਕੋਈ ਤੀਜਾ ਬੰਦਾ ਆ ਕੇ ਤੈਨੂੰ ਦੱਸਦਾ ਕਿ ਫਲਾਂ ਬੰਦਾ ਤੇਰੇ ਬਾਰੇ ਗੱਲਾਂ ਕਰਦਾ ਹੈ, ਆਹ ਤਾਂ ਸਮਝ ਲੈ ਤੂੰ ਉਸ ਬੰਦੇ ਦੀ ਔਕਾਤ ਤੋਂ ਬਾਹਰ ਹੋ ਗਿਆ। ਕੀ ਬਾਤ ਹੈ। ਕਿਉਂਕਿ ਉਸ ਬੰਦੇ 'ਚ ਇੰਨੀ ਹਿੰਮਤ ਨਹੀਂ ਕਿ ਡਾਇਰੈਕਟ ਤੇ ਨਾ ਕੋਈ ਜਾ ਸਕੇ, ਬਿਲਕੁਲ। ਤੇ ਜਿੰਦਾ ਕੋਈ ਮੁਖਾਲਫ ਹੀ ਨਾ ਹੋਵੇ। ਆਏ ਹੈ। ਤਾਂ ਤੈਨੂੰ ਪਤਾ ਮੁਖਾਲਫ ਤਾਂ ਮੁਰਦਿਆਂ ਦਾ ਕੋਈ ਵੀ ਨਹੀਂ ਹੁੰਦਾ। ਮਰ ਜਾਏ ਨਾ, ਹਰ ਬੰਦਾ ਆਂਦਾ ਹੈ ਆਂਦਾ ਕਿ ਯਾਰ ਸ਼ੋਦਾ ਚੰਗਾ, ਅੱਲਾ ਜਨਤਾ ਹੀ ਕਰਦੇ ਸੇ। ਇਸ ਵਾਸਤੇ ਜਦੋਂ ਤੇਰਾ ਤੂੰ ਹਰ ਬੰਦਾ ਰਾਜੀ ਕਰਨ ਲੱਗ ਪਵੇਂਗਾ ਨਾ, ਹਰ ਬੰਦੇ ਨੂੰ ਆਖਣਾ ਕਿ ਯਾਰ ਮੈਂ ਉਹ ਨਾ ਰੇਂਜ ਹੋ ਜਾ, ਉਹ ਨਾ ਰੇਂਜ ਹੋ ਜਾ, ਬਿਲਕੁਲ। ਇੱਕ ਤਾਂ ਤੂੰ ਕਾਮਯਾਬ ਕਦੀ ਨਾ ਹੋ ਸਕਦਾ, ਹੈ ਦੂਜੇ ਨੰਬਰ ਤੇ ਤੇਰਾ ਜ਼ਿੰਦਗੀ ਦਾ ਗੋਲ ਹੀ ਖਤਮ ਹੋ ਜਾਣਦਾ ਕਿ ਯਾਰ ਮੈਂ ਕੁਝ ਕਰਨਾ ਚਾਹਨਾ ਜਾਂ ਮੈਂ ਕੁਝ ਨਹੀਂ ਕਰਨਾ ਕੀ ਚਾਹੁੰਦਾ, ਬਾਤ। ਕਿਉਂਕਿ ਤੂੰ ਉਹਨਾਂ ਤੇ ਡਿਪੈਂਡ ਹੋ ਜਾਂਦਾ। ਬਿਲਕੁਲ। ਇਸ ਵਾਸਤੇ ਕੋਈ ਮੁਖਾਲਫ ਹੁੰਦਾ ਤੇ ਪਿਆ ਹੋਵੇ, ਜੋ ਸੋਚੇ, ਜੋ ਸਮਝੇ, ਜੋ ਤੇਰੀ ਸਮਝ ਚ ਆਏ ਉਹਨੂੰ ਕਰ ਦੇ। ਠੀਕ। ਅੱਲਾ ਜਾਣੇ, ਅੱਲਾ ਦਾ ਹਬੀਬ ਜਾਣੇ, ਕਿਆ ਕਿਉਂਕਿ ਅੱਲਾ ਵੀ ਤੇਰੇ ਕੋਲੋਂ ਮਿਹਨਤ ਮੰਗਦਾ, ਰਿਜ਼ਲਟ ਤਾਂ ਉਸ ਦੇਣਾ ਹੈ। ਬਿਲਕੁਲ। ਬੰਦਿਆਂ ਦੀ ਕੀ ਔਕਾਤ ਹੈ ਕੋਈ ਕੋਈ ਕੁਝ ਤੈਨੂੰ ਦੇ ਸਕੇ। ਆਏ ਇਸ ਵਾਸਤੇ ਖੁਸ਼ ਵਸ ਤੇ ਦੁਆਵਾਂ ਚ ਯਾਦ ਰੱਖ। ਬਿਲकुल। अल्लाह हाफिज़।